अस्सलाम वालेकुम। अच्छा जी, क्राइम कंट्रोल डिपार्टमेंट का हर कारनामा ਅਸੀਂ ਆਪਣੇ ਨਾਜ਼ਰੀਨ ਨੂੰ ਦੱਸਦੇ ਹਾਂ ਤਾਂ ਕਿ ਸਾਡੇ ਮੁਆਸ਼ਰੇ ਦੇ ਲੋਕ ਜਿਹੜੇ ਆ, ਸਾਡੇ ਸ਼ਹਿਰੀ ਜਿਹੜੇ ਆ, ਇਹਨਾਂ ਚੀਜ਼ਾਂ ਤੋਂ ਸਬਕ ਹਾਸਲ ਕਰ ਸਕਣ। ਲੇਕਿਨ ਅਫਸੋਸ ਦੀ ਗੱਲ ਇਹ ਆ ਕਿ ਸਾਡੇ ਲੋਕ ਫਿਰ ਸਬਕ ਹਾਸਲ ਨਹੀਂ ਕਰਦੇ। ਅਸੀਂ ਬਾਰਹਾ ਦੱਸਿਆ ਕਿ ਦੂਸਰੇ ਸ਼ਹਿਰਾਂ ਦੇ ਵਿੱਚ ਨੇਫੇ ਦੇ ਵਿੱਚ ਪਿਸਤੌਲ ਚੱਲਣ ਦਾ ਸਿਲਸਿਲਾ ਜਿਹੜਾ ਨਾ ਉਹ ਸ਼ੁਰੂ ਹੋ ਗਿਆ। ਉਹਨਾਂ ਲੋਕਾਂ ਵਾਸਤੇ ਜਿਹੜੇ ਸਾਡੀਆਂ ਰੋਡਾਂ ਉੱਪਰ ਚੱਲਦੀਆਂ ਮਾਵਾਂ ਭੈਣਾਂ ਨੂੰ ਤੰਗ ਕਰਦੇ ਨੇ, ਹਰਾਸਾਂ ਕਰਦੇ ਨੇ। ਬਹੁਤ ਸਾਰੇ ਘੋੜੇ ਜਿਹੜੇ ਆ ਉਹਨਾਂ ਨੂੰ ਫਰਾਈ ਕੀਤਾ ਗਿਆ, ਲੇਕਿਨ ਫੈਸਲਾਬਾਦ ਦੇ ਵਿੱਚ ਜ਼ੀਰੋ ਜਿਹੜਾ ਸੀ ਨਾ ਉਹ ਅੱਜ ਟੁੱਟ ਗਿਆ ਵਾ। ਇੰਸਪੈਕਟਰ ਉਮਰ ਸਰਫਰਾਜ਼ ਵੜੈਚ ਨੇ ਬਟਾਲਾ ਕਲੋਨੀ ਦੇ ਇਲਾਕੇ ਦੇ ਵਿੱਚੋਂ ਭੱਜਿਆ ਹੋਇਆ ਬੰਦਾ ਜਿਹੜਾ ਬੱਚੀ ਨੂੰ ਜ਼ਬਰਦਸਤੀ ਖਿੱਚ ਕੇ ਉਹਦੀਆਂ ਚੁੰਮੀਆਂ ਲੈ ਰਿਹਾ ਸੀਗਾ ਤੇ ਉਹਨੂੰ ਜਨਾਬੇ ਅਲੀ ਬਟਾਲਾ ਕਲੋਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਲੇਕਿਨ ਉਹ ਹਿਰਾਸਤ ਦੇ ਵਿੱਚੋਂ ਭੱਜਿਆ। ਭੱਜਣ ਤੋਂ ਬਾਅਦ ਜਦੋਂ ਉਹਦਾ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਦੇ ਨਾਲ ਆਮਣਾ ਸਾਹਮਣਾ ਹੋਇਆ ਤੇ ਜਨਾਬ ਉਹਦੇ ਨੇਫੇ ਦੇ ਵਿੱਚ ਫਿਰ ਪਿਸਤੌਲ ਚੱਲ ਗਿਆ, ਯਾਨੀ ਕਿ ਘੋੜਾ ਫਰਾਈ ਹੋ ਗਿਆ। ਮੈਂ ਜਨਾਬੇ ਲਈ ਇਹ ਗੁਜ਼ਾਰਿਸ਼ ਕਰਨਾ ਚਾਹਾਂਗਾ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਨੂੰ ਵੀ ਤੇ ਬਾਕੀ ਪੰਜਾਬ ਪੁਲਿਸ ਨੂੰ ਵੀ, ਅਗਰ ਘੋੜੇ ਫਰਾਈ ਕਰਕੇ ਇਹ ਕੰਮ ਨਹੀਂ ਰੁਕਦਾ ਪਿਆ ਤੇ ਇੱਕ ਵਾਰੀ ਪੂਰਾ ਸੈੱਟ ਫਰਾਈ ਕਰਕੇ ਦੇਖ ਲਈਏ, ਸ਼ਾਇਦ ਸੈੱਟ ਦੇ ਨਾਲ ਹੀ ਇਹ ਬਾਜ਼ ਆ ਜਾਣ। ਕਿਉਂਕਿ ਅਸੀਂ ਬਾਰਹਾ ਦੇਖਿਆ ਔਰ ਜਗ੍ਹਾ ਜਗ੍ਹਾ ਦੇ ਉੱਪਰ ਦੇਖਿਆ। ਲਾਹੌਰ ਦੀ ਵੀਡੀਓ ਸਾਡੇ ਸਾਹਮਣੇ ਆਈ, ਗੁਜਰਾਂਵਾਲੇ ਦੀ ਵੀਡੀਓ ਸਾਡੇ ਸਾਹਮਣੇ ਆਈ, ਫੈਸਲਾਬਾਦ ਦੇ ਵਿੱਚ ਇੱਕ ਦਿਨ ਦੇ ਅੰਦਰ 3 ਵੀਡੀਓ ਸਾਹਮਣੇ ਆ ਗਈਆਂ। ਦੇਖੋ ਕਿੰਨੇ ਘੋੜੇ ਫਰਾਈ ਕੀਤੇ ਗਏ ਦੂਸਰੇ ਸ਼ਹਿਰਾਂ ਦੇ ਵਿੱਚ। ਅਸੀਂ ਉਹਨਾਂ ਨੂੰ ਦੇਖ ਕੇ ਵੀ ਇਬਰਤ ਹਾਸਲ ਨਹੀਂ ਕੀਤੀ, ਸਾਨੂੰ ਡਰ ਖੌਫ ਨਹੀਂ ਆਇਆ। ਅਸੀਂ ਬੇਧੜਕ ਹੋ ਕੇ ਜਨਾਬੀ ਅਲੀ ਦੁਬਾਰਾ ਆਉਂਦੀਆਂ ਜਾਂਦੀਆਂ ਮਾਵਾਂ ਭੈਣਾਂ ਨੂੰ ਹਰਾਸਾ ਕਰਦੇ ਹਾਂ, ਟੱਚ ਕਰਦੇ ਹਾਂ, ਲੰਘਦੇ ਹਾਂ, ਗੁਜ਼ਰ ਜਾਂਦੇ ਹਾਂ। ਮੈਂ ਕਹਿੰਦਾ ਕਿ ਇੱਕ ਵਾਰੀ ਪੂਰਾ ਸੈੱਟ ਫਰਾਈ ਕਰਕੇ ਦੇਖ ਲਈਏ, ਸ਼ਾਇਦ ਸਾਡੇ ਲੋਕ ਜਿਹੜੇ ਆ ਇਹ ਤੋਂ ਹੀ ਸਬਕ ਸਿੱਖ ਜਾਣ। ਮੈਂ ਫਿਰ ਡਾਕਟਰਾਂ ਨਾਲ ਗੱਲ ਕੀਤੀ, ਮੈਂ ਕਿਹਾ ਪਤਾ ਤਾਂ ਕਰੀਏ ਕਿ ਇਸ਼ੂ ਹੈ ਕੀ ਆ, ਘੋੜਾ ਫਰਾਈ ਕਰਨ ਦੇ ਨਾਲ ਹੁੰਦਾ ਕੀ ਆ। ਉਹਨਾਂ ਨੇ ਫਿਰ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ ਖਤਨੇ ਕਰਦੇ ਹੋ ਨਾ ਬੱਚਿਆਂ ਦੇ, ਸੇਮ ਇਸੇ ਤਰ੍ਹਾਂ ਵੱਡਿਆਂ ਦੇ ਖਤਨੇ ਹੋ ਜਾਂਦੇ ਆ। ਯਾਨੀ ਕਿ ਉੱਪਰ ਵਾਲਾ ਹਿੱਸਾ ਜਿਹੜਾ ਨਾ ਉਹ ਘੋੜੇ ਫਰਾਈ ਦੇ ਨਾਲ ਉੱਡ ਜਾਂਦਾ ਵਾ ਤੇ ਬਾਕੀ ਜਿਹੜਾ ਵਾ ਉਹ ਇਸ ਕਾਬਲ ਨਹੀਂ ਰਹਿ ਜਾਂਦਾ ਕਿ ਉਹ ਦੁਬਾਰਾ ਚੱਲ ਸਕੇ। ਲੇਕਿਨ ਇਹਦਾ ਪਤਾ ਉਸ ਟਾਈਮ ਹੀ ਲੱਗਦਾ ਵਾ ਕਿ ਜਦੋਂ ਬੰਦਾ ਦੁਬਾਰਾ ਸਿਹਤਯਾਬ ਹੋ ਕੇ ਬਾਹਰ ਆ ਜਾਂਦਾ ਵਾ। ਇਹ ਇੱਕ ਟੈਕਨੀਕਲ ਚੀਜ਼ ਆ ਜਿਹੜੀ ਮੈਂ ਡਾਕਟਰਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਣ ਡਿਆ ਵਾਂ। ਦੱਸਣ ਦਾ ਮਕਸਦ ਸਿਰਫ ਇਹ ਆ ਕਿ ਬਾਜ਼ ਆ ਜਾਓ, ਇਨਸਾਨ ਦੇ ਬੱਚੇ ਬਣ ਜਾਓ ਇੱਦਾਂ ਦੀਆਂ ਹਰਕਤਾਂ ਤੋਂ। ਨਹੀਂ ਤਾਂ ਘੋੜੇ ਫਰਾਈ ਜਦੋਂ ਤੁਹਾਡੇ ਹੋਣੇ ਆ ਤੁਹਾਨੂੰ ਲੱਗ ਪਤਾ ਜਾਣਾ ਵਾ, ਜਦੋਂ ਘੋੜਾ ਤੁਹਾਡਾ ਚੱਲਣ ਦੇ ਕਾਬਲ ਨਹੀਂ ਰਹਿਣਾ। ਜਦੋਂ ਚੱਲਣ ਦੇ ਕਾਬਲ ਨਹੀਂ ਰਹਿਣਾ ਫਿਰ ਬੰਦਾ ਤੇ ਬੁੱਢੀ ਦੇ ਵਿੱਚ ਕੋਈ ਫਰਕ ਖਾਸ ਰਹਿ ਨਹੀਂ ਜਾਂਦਾ। ਫਿਰ ਉਹ ਤੀਸਰਾ ਆਪਸ਼ਨ ਜਿਹੜਾ ਵਾ ਉਹਦੇ ਵੱਲ ਸਾਨੂੰ ਜਾਣਾ ਪਏਗਾ। ਲਿਹਾਜ਼ਾ ਨਾ ਮੈਂ ਤੀਸਰੇ ਆਪਸ਼ਨ ਦਾ ਨਾਮ ਲੈ ਰਿਹਾ ਵਾਂ, ਮੈਂ ਸਿਰਫ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ ਕਿ ਬਾਜ਼ ਆ ਜਾਓ, ਬਾਜ਼ ਆ ਜਾਓ, ਬਾਜ਼ ਆ ਜਾਓ। ਜੇ ਤੁਸੀਂ ਬਾਜ਼ ਨਾ ਆਏ ਤੇ ਫਿਰ ਜਨਾਬੇ ਅਲੀ ਤੁਹਾਡਾ ਜਿਹੜਾ ਵਾ ਹਾਲ ਉਹੀ ਹੋਣਾ ਵਾ ਜਿਹੜਾ ਭਾਈ ਸਾਹਿਬ ਦਾ ਹੋਇਆ। ਬਹੁਤ ਸ਼ੁਕਰੀਆ।